ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। 15% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਗੁਰਵੀਰ ਸਿੰਘ ਬਰਾੜ ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਗੱਲ ਕਰਦੇ ਹਾਂ। ਜਿਸ ਤਰ੍ਹਾਂ CBI ਦੇ ਕੋਲ ਪਹਿਲਾਂ ਇਹਨਾਂ ਨੇ ਕੇਸ ਦੇ ਦਿੱਤਾ ਸੀਗਾ ਤੇ ਉਸ ਨੂੰ ਵਾਪਸ ਲੈਣ ਲਈ ਕੀ ਕਰਨਾ ਪਊਗਾ? ਦੇਖੋ, ਇਹਦੇ ਉੱਤੇ ਇਹਨਾਂ ਦੀ ਕਈ ਕੁਛ ਪਿਛਲੇ 2 ਦਿਨ ਤੋਂ ਜਿਹੜਾ ਜੀ ਉਹ ਸ਼ੁਰੂ ਹੋ ਗਿਆ। ਕੁਛ ਇੱਕ ਲੋਕਾਂ ਨੇ ਇਹ ਜਿਹੜੀ ਜੀ ਸਾਹਮਣੇ ਲਿਆਂਦੀ ਗੱਲ ਕਿ ਇੱਕ ਤਾਂ ਜਿਹੜੀ ਸੀ ਸੁਪਰੀਮ ਕੋਰਟ ਆ ਜੀ, ਉਹਦਾ ਇਹਦੀ ਇੱਕ ਜੱਜਮੈਂਟ ਹੈ ਕਿ ਜਿਹੜੇ ਸੂਬੇ ਨੇ ਜੇ ਕੋਈ ਉਹ ਕੇਸ ਕੋਈ ਰਾਜ ਕੇਸ ਜਿਹੜਾ ਜੀ ਉਹ ਦੇ ਦਿੰਦਾ CBI ਨੂੰ ਤੇ ਉਹ ਵਾਪਸ ਨਹੀਂ ਜਿਹੜਾ ਜੀ ਉਹ ਲਿਆ ਜਾ ਸਕਦਾ। ਇਹਦੇ ਉੱਤੇ ਜਿਹੜਾ ਸੀਗਾ ਜੀ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਆਈਆਂ ਜਿਹੜੀਆਂ ਜੀ, ਔਰ ਜਿਹੜੇ ਕਾਨੂੰਨ ਦੇ ਮਾਹਰ ਨੇ ਉਹਨਾਂ ਨੇ ਆਪੋ ਆਪਣੇ ਵਿਚਾਰ ਜਿਹੜੇ ਸੀ ਉਹ ਦੱਸੇ। HS ਫੂਲਕਾ ਸਾਹਿਬ ਨੇ ਵੀ ਕੱਲ ਜਿਹੜੀ ਜੀ ਇਹ ਗੱਲ ਆਖੀ ਸੀਗੀ ਕਿ ਨਹੀਂ, ਇਸ ਤਰ੍ਹਾਂ ਦਾ ਕੁਛ ਨਹੀਂ ਗਾ। ਜਿਹੜੀ ਇਹ ਜੱਜਮੈਂਟ ਆਈ ਹੈ ਉਹ ਇਹਨਾਂ ਕੇਸਾਂ ਦੇ ਉੱਤੇ ਜਿਹੜਾ ਜੀ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਲਾਗੂ ਹੁੰਦੀ ਔਰ ਇਹ ਕੇਸ ਵਾਪਸ ਲਏ ਜਾ ਸਕਦੇ ਆ। ਹੁਣ ਬੇਸ਼ੱਕ ਜਿਹੜਾ ਜੀ ਵਿਧਾਨ ਸਭਾ ਨੇ ਸਰਬਸੰਮਤੀ ਦੇ ਨਾਲ ਇਹ ਸਾਰਾ ਜਿਹੜਾ ਜੀ ਪਾਸ ਕਰ ਦਿੱਤਾ ਕਿ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ CBI ਦੇ ਕੋਲੋਂ ਵਾਪਸ ਲਈ ਜਾਵੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਦੇ 'ਚ ਕੁਛ ਸਮਾਂ ਲੱਗ ਸਕਦਾ। ਜਿਹੜੇ ਐਡਵੋਕੇਟ ਜਨਰਲ ਨੇ, ਜਿਸ ਦਿਨ ਇਹ ਵਿਧਾਨ ਸਭਾ ਦੇ ਵਿੱਚ ਚੱਲਦਾ ਉਸ ਟਾਈਮ ਐਡਵੋਕੇਟ ਜਨਰਲ ਮੁੱਖ ਮੰਤਰੀ ਹੋਰਾਂ ਦੇ ਕੋਲੇ ਬੈਠੇ ਸੀਗੇ ਜਦੋਂ ਇਹ ਮਤਾ ਜਿਹੜਾ ਜੀ ਲਿਆਂਦਾ ਗਿਆ, ਸਰਬਸੰਮਤੀ ਨਾਲ ਪਾਸ ਕਰਾਇਆ ਗਿਆ। ਇਹ ਕਿਹਾ ਜਾ ਰਿਹਾ ਜੇ ਇਹਦੇ ਵਿੱਚ ਕੋਈ ਟੈਕਨੀਕਲ ਜਿਹੜੀ ਆ ਜੀ ਉਹ ਮੁਸੀਬਤ ਹੁੰਦੀ ਤੇ ਸ਼ਾਇਦ ਐਡਵੋਕੇਟ ਜਨਰਲ ਉਦੋਂ ਰੋਕ ਸਕਦੇ ਸੀਗੇ। ਹੁਣ ਐਡਵੋਕੇਟ ਜਨਰਲ ਤੋਂ ਸਲਾਹ ਜਿਹੜੀ ਆ ਜੀ ਉਹ ਲਈ ਗਈ ਆ ਅਤੁਲ ਨੰਦਾ ਹੋਰਾਂ ਕੋਲੋਂ। ਇਹਦੇ ਸੰਬੰਧੀ ਲਿਖਤੀ ਤੌਰ ਦੇ ਉੱਤੇ ਸਲਾਹ ਮੰਗੀ ਗਈ ਆ। ਇਸ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਹੈ ਉਹ ਅਗਲੀ ਕਾਰਵਾਈ ਜਿਹੜੀ ਜੀ ਉਹ ਕਰੂਗੀ। ਐਡਵੋਕੇਟ ਜਨਰਲ ਪੰਜਾਬ ਵਿਧਾਨ ਸਭਾ ਦੇ ਵੱਲੋਂ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਜਿਹੜਾ ਮਤਾ ਆ, ਇਹਦੇ ਰੌਸ਼ਨੀ ਦੇ ਵਿੱਚ ਜਿਹੜਾ ਜੀ ਇੱਕ ਲਿਖੂਗਾ ਔਰ ਇਹ ਲਿਖਤ ਜਿਹੜੀਆਂ 2 ਚੀਜ਼ਾਂ ਹੋਣਗੀਆਂ। ਇੱਕ ਤਾਂ ਵਿਧਾਨ ਸਭਾ ਦਾ ਪਾਸ ਕੀਤਾ ਗਿਆ ਮਤਾ, ਦੂਜਾ ਐਡਵੋਕੇਟ ਜਨਰਲ ਦੀ ਲਿਖੀ ਗਈ ਚਿੱਠੀ। ਇਹਨੂੰ ਜਿਹੜੀ ਸਰਕਾਰ ਹੈ ਜੀ ਉਹ ਲਾਊਗੀ ਜਾ ਕੇ CBI ਦੇ ਕੋਲੇ ਕਿ CBI ਜਿਹੜੀ ਆ ਉਹ ਇਹ ਕੇਸ ਵਾਪਸ ਦੇ ਦੇ। ਉਂਝ ਵੀ CBI ਨੇ ਇਸ ਮਾਮਲੇ ਦੇ ਵਿੱਚ ਕੱਖ ਵੀ ਨਹੀਂ ਜਿਹੜਾ ਜੀ ਉਹ ਕੀਤਾ। ਇਹ ਕਿਹਾ ਜਿਹੜਾ ਜੀ ਉਹ ਜਾ ਰਿਹਾ। ਤੋ ਇਸ ਕਰਕੇ ਲੱਗਦਾ ਨਹੀਂ ਕਿ ਕੋਈ ਬਹੁਤ ਵੱਡੀ ਮੁਸ਼ਕਿਲ ਜਿਹੜੀ ਆ ਜੀ ਉਹ ਆਊਗੀ। ਇੱਕ ਸਰਕਾਰ ਨੇ ਹੋਰ ਫੈਸਲਾ ਜਿਹੜਾ ਜੀ ਉਹ ਕੀਤਾ, ਉਹ ਇਹ ਆ ਕਿ ਇਹ ਜਿਹੜੀ ਰਿਪੋਰਟ ਆਈ ਆ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ, ਇਹਨੂੰ ਪੰਜਾਬੀ ਦੇ ਵਿੱਚ ਉਲੱਥਾ ਜਿਹੜਾ ਜੀ ਉਹ ਕਰਕੇ ਲੋਕਾਂ ਦੇ ਵਾਸਤੇ ਉਪਲਬਧ ਕਰਾਇਆ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜੀ ਉਹ ਇਸ ਰਿਪੋਰਟ ਵਿਚਲੀਆਂ ਜਿਹੜੀਆਂ ਘੁਣਤਰਾਂ ਨੇ, ਜਿਹੜੀਆਂ ਕਾਨੂੰਨੀ ਚੀਜ਼ਾਂ ਨੇ ਉਹਨੂੰ ਪੜ੍ਹ ਸਕੇ ਔਰ ਆਮ ਲੋਕਾਂ ਤੱਕ ਜਿਹੜੀ ਹੈ ਜੀ ਇਹ ਗੱਲ ਪਹੁੰਚ ਸਕੇ ਕਿ ਕਿਵੇਂ ਇਹ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਜਿਹੜੇ ਜਸਟਿਸ ਰਣਜੀਤ ਸਿੰਘ ਗਿੱਲ ਨੇ ਉਹਨਾਂ ਨੇ ਕਿਵੇਂ ਇਹ ਜਿਹੜਾ ਸੀਗਾ ਜੀ ਇਹ ਸਾਰਾ ਕੁਛ ਕੱਢਿਆ ਔਰ ਕਿਹੜੇ ਲੋਕਾਂ ਦੇ ਨਾਮ ਆਏ। ਜਦੋਂ ਜਿਸ ਦਿਨ ਇਹ ਵਿਧਾਨ ਸਭਾ ਦੇ ਵਿੱਚ ਬਹਿਸ ਹੋਈ ਆ ਉਸ ਵੇਲੇ ਜਿਹੜੇ ਤਲਵੰਡੀ ਸਾਬੋ ਤੋਂ MLA ਨੇ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ ਨੇ ਇਹ ਮਾਮਲਾ ਜਿਹੜਾ ਜੀ ਵਿਧਾਨ ਸਭਾ ਦੇ ਵਿੱਚ ਵੀ ਉਠਾਇਆ ਸੀਗਾ ਕਿ ਇਹਨੂੰ ਸਰਲ ਭਾਸ਼ਾ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਲਿਆਇਆ ਜਾਣਾ ਚਾਹੀਦਾ। ਤਾਂ ਸਰਕਾਰ ਹੁਣ ਇਹਨੂੰ ਪੰਜਾਬੀ ਦੇ ਵਿੱਚ ਇਹਦਾ ਉਲੱਥਾ ਜਿਹੜਾ ਜੀ ਉਹ ਕਰਵਾ ਰਹੀ ਹੈ ਜੀ। ਚਲੋ ਦੇਖਦੇ ਹਾਂ ਕੀ ਹੁੰਦਾ ਇੱਥੇ। ਤਾਂ ਅੱਗੇ ਆਪਾਂ ਅਕਾਲੀ ਦਲ ਦੀ ਜੇ ਗੱਲ ਕਰੀਏ ਤੇ ਉਹ ਵੀ ਸਿਆਸੀ ਸੰਕਟ ਦੇ ਵਿੱਚ ਘਿਰਿਆ। ਦੇਖੋ ਜੀ, ਸਿਆਸੀ ਸੰਕਟ ਦੇ ਵਿੱਚ ਤਾਂ ਦੇਖੋ ਅਕਾਲੀ ਦਲ ਜਿਹੜਾ ਜੀ ਆਇਆ ਹੋਇਆ ਪਿਛਲੇ ਦਿਨਾਂ ਤੋਂ ਵਿਧਾਨ ਸਭਾ ਦੇ ਵਿੱਚੋਂ ਜਿਵੇਂ ਉਹ ਭੱਜਿਆ, ਉਹਦੀਆਂ ਜਿਹੜੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਉਹਦੇ ਉਲਟ ਪਈਆਂ ਨੇ ਸਾਰੀਆਂ ਔਰ ਉਹਨੇ ਮੈਦਾਨ ਖਾਲੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਾਸਤੇ ਵਿਧਾਨ ਸਭਾ ਦਾ ਛੱਡ ਦਿੱਤਾ। ਜਿਨ੍ਹਾਂ ਨੇ ਪਾਣੀ ਜਿਹੜਾ ਜੀ ਉਹ ਪਿਆ ਕੇ ਕੋਸਿਆ, ਜਿਸ ਤਰੀਕੇ ਦੇ ਨਾਲ ਜਿੰਨੇ ਅਟੈਕ ਅਕਾਲੀ ਦਲ ਦੇ ਉੱਤੇ, ਉਹਦੇ ਕਬਜ਼ੇ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਕਬਜ਼ੇ ਵਾਲੇ ਜਥੇਦਾਰਾਂ ਦੇ ਉੱਤੇ ਹੋਏ, ਇਸ ਤਰ੍ਹਾਂ ਦੇ ਹਾਲਾਤ ਪਹਿਲਾਂ ਇੰਨੇ ਮਾੜੇ ਕਦੇ ਅਕਾਲੀ ਦਲ ਦੇ ਵਾਸਤੇ ਪੈਦਾ ਜਿਹੜੇ ਜੀ ਉਹ ਨਹੀਂ ਹੋਏ। ਅਕਾਲੀ ਦਲ ਨੇ
ਜਿਹੜੀ ਦੀ ਇੱਕ ਮੀਟਿੰਗ ਲਾਈ ਕੋਰ ਕਮੇਟੀ ਦੀ, 4 ਘੰਟੇ ਮੀਟਿੰਗ ਚੱਲੀ, 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀ ਦੀ ਉਹ ਚੱਲਦੀ ਗਈ। ਇਹਦੇ ਵਿੱਚ ਜਿਹੜੇ ਕੁਝ ਆਗੂ ਸੀਗੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਪ੍ਰੇਮ ਸਿੰਘ ਚੰਦੂਮਾਜਰਾ, ਸੇਵਾ ਸਿੰਘ ਸੇਖਵਾਂ, ਤੋਤਾ ਸਿੰਘ, ਇਹਨਾਂ ਨੇ ਇਹ ਗੱਲ ਕਹੀ ਕਿ ਪਾਰਟੀ ਇਸ ਵੇਲੇ ਗੰਭੀਰ ਸੰਕਟ ਦੇ ਵਿੱਚੋਂ ਲੰਘ ਰਹੀ ਹੈ। ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਕਿ ਇਹ ਕੋਈ ਗੱਲ ਜਿਹੜੀ ਸੱਚੀ ਨਹੀਂ ਹੈਗੀ। ਉਹ ਕਹਿੰਦੇ ਮੈਂ ਰੋਜ਼ ਸਵੇਰੇ ਉੱਠ ਕੇ ਇੱਕ ਸਰਵੇ ਕਰਾਉਣਾ ਤੇ ਜਿਹੜਾ ਹੁਣ ਲੇਟੈਸਟ ਕਹਿੰਦੇ ਮੈਂ ਸਰਵੇ ਕਰਾਇਆ ਅੱਜ ਸਵੇਰ ਵਾਲਾ, ਉਹਦੇ ਵਿੱਚ ਇਹ ਆਇਆ ਕਿ ਇਸ ਬਹਿਸ ਤੋਂ ਬਾਅਦ ਅਕਾਲੀ ਦਲ ਨੂੰ ਕੋਈ ਨੁਕਸਾਨ ਜਿਹੜਾ ਜੀ ਉਹ ਨਹੀਂ ਹੋਇਆ। ਹੁਣ ਸਵਾਲ ਵੱਡਾ ਇਹ ਆ ਕਿ ਇਦਾਂ ਦੀ ਕਿਹੜੀ ਮਸ਼ੀਨ ਆ ਗਈ ਹੈ ਨਵੀਂ, ਜਿਹੜੀ ਸਵੇਰੇ ਉੱਠ ਕੇ ਤੁਸੀਂ ਪੰਜਾਬ ਭਰ ਦਾ ਸਰਵੇ ਜਿਹੜਾ ਜੀ ਉਹ ਕਰਵਾ ਸਕਦੇ ਹੋ ਤੇ ਨਾਲ ਦੀ ਨਾਲ ਉਹਦਾ ਨਤੀਜਾ ਜਿਹੜਾ ਜੀ ਉਹ ਲੈ ਸਕਦੇ ਹੋ। ਸ਼ਾਇਦ ਹੋ ਸਕਦਾ ਜੀ ਪਹਿਲਾਂ ਇੱਕ ਚੁਟਕਲਾ ਆਇਆ ਸੀ ਇੱਕ ਵਾਰੀ ਵੀ ਚਿਕਨ ਜਿਹੜਾ ਦੀ ਉਧਰੋਂ ਦੀ ਘਮਾਓ, ਨਹੀਂ ਪਸੰਦ ਆਇਆ ਤੇ ਵਾਪਸ ਪਾ ਦਿਓ ਤੇ ਫਿਰ ਚਿਕਨ ਬਣ ਕੇ ਆ ਜਾਂਦਾ। ਸ਼ਾਇਦ ਇਦਾਂ ਦੀ ਕੋਈ ਮਸ਼ੀਨ ਜਿਹੜੀ ਹੈ ਜੀ ਉਹ ਆ ਗਈ ਹੋਵੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਕਿਉਂਕਿ ਚਾਪਲੂਸ ਨਾਲ ਹੀ ਹੁੰਦੇ ਆ, ਉਹ ਕੁਝ ਜਿਹੜੇ ਲੀਡਰ ਨੇ ਉਹਨਾਂ ਨੇ ਇਹ ਵੀ ਕਹਿਤਾ ਹਾਂ ਜੀ ਹਾਂ ਪ੍ਰਧਾਨ ਸਾਹਿਬ ਬਿਲਕੁਲ ਠੀਕ ਕਹਿੰਦੇ ਆ, ਕੋਈ ਨੁਕਸਾਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਨਹੀਂ ਹੋਇਆ ਇਸ ਰਿਪੋਰਟ ਦੇ ਆਉਣ ਤੋਂ ਬਾਅਦ, ਕਿਉਂਕਿ ਅਸਲੀਅਤ ਇਹਨਾਂ ਨੇ ਪਤਾ ਲੱਗਣ ਹੀ ਨਹੀਂ ਦੇਣੀ ਹੁੰਦੀ ਤੇ ਅਸਲੀਅਤ ਜਿਹੜਾ ਜੀ ਉਹ ਪਤਾ ਲੱਗਣ ਨਹੀਂ ਦੇ ਰਹੇ। ਦੂਜੇ ਪਾਸੇ ਜਿਹੜੀਆਂ ਦੀ ਕਨਸੂਆਂ ਇਹ ਵੀ ਮਿਲ ਰਹੀਆਂ ਨੇ ਕਿ ਜਿਹੜੀ ਦੀ ਫਿਕਰਮੰਦੀ ਤਾਂ ਵੱਡੇ ਪੱਧਰ ਦੇ ਉੱਤੇ ਜ਼ਾਹਰ ਹੈ, ਕਿਉਂਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਚੁੱਪ ਗੜੁੱਪ ਹੋ ਗਈ ਹੈ, ਉਹ ਬੋਲੀ ਨਹੀਂ। ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਉਹ ਚੁੱਪ ਨੇ, ਸੁਖਦੇਵ ਸਿੰਘ ਢੀਂਡਸਾ ਹੋਰੀ ਚੁੱਪ ਨੇ, ਪ੍ਰੇਮ ਸਿੰਘ ਚੰਦੂਮਾਜਰਾ ਹੋਰੀ ਮੀਟਿੰਗ 'ਚ ਸੁਣਾਈਆਂ ਉਲਟ ਨੇ ਪ੍ਰਧਾਨ ਦੇ, ਕਿਉਂਕਿ ਇਹ ਕੁਝ ਉਹ ਨਾਮ ਨੇ ਜਿਨ੍ਹਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਨ ਤੋਂ ਰੋਕ ਦਿੱਤਾ ਗਿਆ ਸੀਗਾ। ਬਹੁਤਿਆਂ ਨੂੰ ਯਾਦ ਹੋਣਾ ਹੈ ਕਿ ਜਦੋਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਆ ਤੇ ਉਦੋਂ ਜਿਹੜਾ ਜੀ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਮੰਤਰੀ ਤੁਸੀਂ ਹੋ, ਸੀਨੀਅਰ ਤੁਸੀਂ ਹੋ, ਤੁਹਾਡਾ ਹੀ ਨਾਮ ਆਉਣਾ, ਕਿਸੇ ਹੋਰ ਦਾ ਥੋੜ੍ਹੀ ਆਉਣਾ। ਕੁਝ ਸੂਤਰ ਉਦੋਂ ਦੱਸਦੇ ਸੀਗੇ ਕਿ ਉਹਨਾਂ ਨੂੰ ਸਹੁੰ ਤੱਕ ਲਿਖ ਕੇ ਦੇ ਦਿੱਤੀ ਗਈ ਸੀ ਕਿ ਆਹ ਸਹੁੰ ਤੁਸੀਂ ਏਦਾਂ ਜਿਹੜੀ ਆ ਉਹ ਚੁੱਕਣੀ ਆ। ਤੇ ਇਹ ਵੀ ਦੱਸਣ ਵਾਲੇ ਤੋਂ ਦੱਸਦੇ ਆ ਕਿ ਉਹ ਟਹਿਲਦੇ ਸਹੁੰ ਚੇਤੇ ਕਰੀ ਜਾਂਦੇ ਸੀਗੇ ਕਿ ਕੀ ਕੁਝ ਬੋਲਣਾ। ਤੇ ਜਦੋਂ ਉੱਥੇ ਨਾਮ ਆਇਆ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਆ ਗਿਆ, ਭਾਵ ਕਿ ਬਜ਼ੁਰਗ ਆਗੂ ਸੀਨੀਅਰ ਨੇਤਾ ਨੂੰ ਵੀ ਏਡੇ ਭੁਲੇਖੇ ਦੇ ਵਿੱਚ ਜਿਹੜਾ ਸੀਗਾ ਉਹ ਰੱਖਿਆ ਗਿਆ ਸੀਗਾ। ਜਦੋਂ ਪਿਛਲੇ ਦਿਨਾਂ ਦੇ ਵਿੱਚ ਰੀਸ਼ਫਲਿੰਗ ਹੋਈ ਆ ਤੇ ਉਦੋਂ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦਾ ਨਾਮ ਜਿਹੜਾ ਉਹ ਬੋਲਦਾ ਸੀਗਾ ਕਿ ਉਹਨਾਂ ਦਾ ਨਾਮ ਜਿਹੜਾ ਆ ਸਕਦਾ, ਪਰ ਕੁਝ ਸੂਤਰ ਜਿਹੜੇ ਆ ਜੀ ਉਹ ਇਹ ਕਹੀ ਜਾਂਦੇ ਆ ਕਿ ਉਦੋਂ ਵੀ ਅਕਾਲੀ ਹਾਈ ਕਮਾਂਡ ਨੇ ਹੀ ਜਿਹੜਾ ਜੀ ਉਹ ਰੋਕ ਦਿੱਤਾ ਵੀ ਕਿਸੇ ਹੋਰ ਨੂੰ ਬਰਾਬਰ ਦੇ ਉੱਤੇ ਜਿਹੜਾ ਜੀ ਉਹ ਨਹੀਂ ਆਉਣ ਦੇਣਾ। ਤੇ ਹੁਣ ਕਿਤੇ ਨਾ ਕਿਤੇ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ 'ਚ ਤਾਂ ਬੋਲੂਗੀ ਜੀ। ਬਿਲਕੁਲ ਬੋਲਣਾ ਵੀ ਚਾਹੀਦਾ ਜੀ, ਉਹਨਾਂ ਨੂੰ ਸਾਰੇ ਗੁੱਠੇ ਲਾਏ ਹੋਏ ਇਹਨਾਂ ਨੇ। ਤੇ ਅੱਗੇ ਆਪਾਂ ਨੋਟਬੰਦੀ ਦੀ ਜੇ ਗੱਲ ਕਰੀਏ ਤਾਂ ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ। ਦੇਖੋ ਨੋਟਬੰਦੀ ਵਾਲੇ ਮੁੱਦੇ ਦੇ ਉੱਤੇ ਕਿਉਂਕਿ ਇਹ ਹੁਣ ਬਹੁਤਾ ਕੁਝ ਜਿਹੜਾ ਜੀ ਉਹ ਸਾਹਮਣੇ ਤਾਂ ਆ ਗਿਆ, ਜਿਹੜਾ ਖਾਸ ਤੌਰ ਦੇ ਉੱਤੇ ਕਿ 99.3% ਨੋਟ ਜਿਹੜੇ ਆ ਜੀ ਉਹ ਵਾਪਸ ਆ ਗਏ, ਪੁਰਾਣੇ 500 ਤੇ 1000 ਦੇ। ਏਡਾ ਤਾਂ ਸੋਚਿਆ ਹੀ ਨਹੀਂ ਸੀ ਜਿਹੜੀ ਸਰਕਾਰ ਨੇ। ਅਜੇ ਵੀ ਫੜਾਂ ਤਾਂ ਮਾਰੀਆਂ ਜਾ ਰਹੀਆਂ ਨੇ ਬਹੁਤ, ਤੇ ਇਹਨੇ ਤਾਂ ਫੜ ਕੇ ਚੇਂਜ ਕਰਕੇ ਜਿਹੜਾ ਜੀ ਉਹ ਲਿਆਤਾ। ਵੱਖ-ਵੱਖ ਜਿਹੜੇ ਐਡੀਟਰ ਨੇ ਅਖਬਾਰਾਂ ਦੇ, ਉਹਨਾਂ ਨੇ ਜਿਹੜਾ ਜੀ ਵੱਡੇ ਪੱਧਰ ਦੇ ਉੱਤੇ ਜਿਹੜੇ ਜੀ ਇਹ ਪੁਆਇੰਟ ਨੂੰ ਉਠਾਇਆ ਔਰ ਖਾਸ ਤੌਰ ਦੇ ਉੱਤੇ ਕਹਿ ਲਓ ਕਿ ਜਿਹੜੇ ਐਡੀਟੋਰੀਅਲ ਨੇ ਉਹਨਾਂ ਦੇ ਵਿੱਚ ਸਰਕਾਰ ਦੀ ਖਿਚਾਈ ਕੀਤੀ ਹੈ ਕਿ ਕਿਵੇਂ ਜਿਹੜਾ ਜੀ ਇਹ ਸਾਰਾ ਕੁਝ ਕੀਤਾ ਗਿਆ ਔਰ ਇਹਦਾ ਫਾਇਦਾ ਜਿਹੜਾ ਜੀ ਉਹ ਭੋਰਾ ਵੀ ਹੋਇਆ ਨਹੀਂ। ਇਸ ਵੇਲੇ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਵੀਡੀਓਜ਼ ਨੇ ਨੋਟਬੰਦੀ ਦੇ ਸਮੇਂ ਦੀਆਂ ਕਿ 50 ਦਿਨ ਮੈਨੂੰ ਦੇ ਦਿਓ, ਜੇ ਨਾ ਸਾਰਾ ਕੁਝ ਠੀਕ ਹੋ ਗਿਆ ਤਾਂ ਮੈਨੂੰ ਚੌਂਕ 'ਚ ਖੜਾ ਕਰ ਲਿਓ, ਤੋ ਉਹ ਵੀ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਮਾਰੀਆਂ ਗਈਆਂ ਫੜਾਂ ਜਿਹੜੀਆਂ ਸੀਗੀਆਂ ਉਹ ਵੀ ਜਿਹੜੀਆਂ ਦੀ ਇਸ ਵੇਲੇ ਵਾਹਵਾ ਚਰਚਿਤ ਹੋਈਆਂ ਨੇ। ਇਸ ਮਾਮਲੇ ਦੇ ਉੱਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਨੂੰ ਘੇਰਿਆ ਔਰ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਪ੍ਰਧਾਨ ਮੰਤਰੀ ਦੱਸਣ ਕਿ ਆਖਰ ਕਿੰਨਾਂ ਦੀ ਖਾਤਰ ਉਹਨਾਂ ਨੇ ਲੋਕਾਂ ਨੂੰ ਏਡੀ ਵੱਡੀ ਮੁਸੀਬਤ ਦੇ ਵਿੱਚ ਪਾ ਦਿੱਤਾ, ਜਦੋਂ ਕਿ ਸਾਰੇ ਦੇ ਸਾਰੇ ਨੋਟ ਤਾਂ ਜਿਹੜੇ ਜੀ ਉਹ ਵਾਪਸ ਆ ਚੁੱਕੇ ਹੋਏ ਆ। ਉਹ ਕਿੱਥੇ ਗਈਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਕਿ ਇੰਨਾ ਕਾਲਾ ਧਨ ਜਿਹੜਾ ਜੀ ਉਹ ਵਾਪਸ ਆ ਜਾਊਗਾ, ਇੰਨਾ ਜਿਹੜਾ ਅੱਤਵਾਦੀਆਂ ਦਾ ਪੈਸਾ ਉਹ ਵਾਪਸ ਆ ਜਾਊਗਾ, ਬੜਾ ਕੁਝ ਜਿਹੜਾ ਜੀ ਉਹ ਕਿਹਾ ਗਿਆ ਸੀਗਾ। ਹੁਣ ਜਿਹੜਾ ਜੀ ਇਹ ਕਿਹਾ ਗਿਆ ਕਿ ਇਹ ਤਾਂ ਆਪਣੇ ਮਿੱਤਰਾਂ ਨੂੰ, ਕੁਝ ਖਾਸ ਨੇੜੇ ਵਾਲੇ ਜਿਹੜੇ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਕੀਤਾ ਗਿਆ ਸੀ, ਜਦੋਂ ਕਿ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਜਿਹੜੀਆਂ ਜੀ ਉਹ ਮੂੰਹ ਟੱਡੀ ਅਜੇ ਵੀ ਜਿਹੜੀਆਂ ਜੀ ਉਹ ਖੜੀਆਂ ਨੇ। ਇਹਦੇ ਤੋਂ ਲੱਗਦਾ ਕਿ ਜਿਹੜੀਆਂ ਆਉਣ ਵਾਲੀਆਂ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ 19 ਦੀਆਂ, ਉਹਦੇ ਵਿੱਚ ਇਹ ਜਿਹੜਾ ਮਾਮਲਾ ਹੈ ਸ਼ਾਇਦ
ਕਾਫੀ ਵੱਡਾ ਜਿਹੜਾ ਦੀ ਉਹ ਬਣ ਕੇ ਉਭਰੂਗਾ ਕਿ ਨੋਟਬੰਦੀ ਦੇ ਦੌਰਾਨ ਲਾਈਨਾਂ ਦੇ ਵਿੱਚ ਲੱਗੇ ਲੋਕ, ਕੁਝ ਲੋਕ ਇਲਾਜ ਖੁਣੋਂ ਮਰ ਗਏ ਹਸਪਤਾਲਾਂ ਦੇ ਵਿੱਚ, ਕੁਝ ਗਮ ਦੇ ਨਾਲ ਜਿਹੜਾ ਦੀ ਉਹ ਮਰ ਗਏ। ਔਰ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਲੱਗੀ ਕਿ ਨੋਟਬੰਦੀ ਕੀਤੀ ਕਿਉਂ ਗਈ ਸੀ। ਇਹਨਾਂ ਚੋਣਾਂ ਦੇ ਵਿੱਚ ਇਹ ਕਾਫੀ ਵੱਡਾ ਮੁੱਦਾ ਬਣ ਕੇ ਉੱਭਰਨ ਦੇ ਆਸਾਰ ਜਿਹੜੇ ਦੀ ਉਹ ਲੱਗ ਰਿਹਾ ਹੈ। ਬਿਲਕੁਲ ਜੀ, ਉਸ ਨੋਟਬੰਦੀ ਤੇ ਵੋਟਬੰਦੀ ਹੋਣੀ ਬਹੁਤ ਜ਼ਰੂਰੀ ਹੈ, ਪਰ ਲੋਕ ਸਮਝ ਨਹੀਂ ਰਹੇ। ਤਾਂ ਅੱਗੇ ਆਪਾਂ ਟਰੈਵਲ ਏਜੰਟਾਂ ਦੀ ਗੱਲ ਕਰਨੇ ਆ, ਜਿਸ ਨੇ ਸਭ ਤੋਂ ਵੱਧ ਪੈਸਾ ਕਮਾਇਆ ਸੀ, ਉਸ ਦੇ ਦਫ਼ਤਰਾਂ ਤੇ ਛਾਪੇ। ਬਿਲਕੁਲ ਜੀ, ਐਕਚੁਅਲੀ ਜਿੰਨੇ ਸਟੂਡੈਂਟ ਗਏ ਆ ਬਾਹਰਲੇ ਮੁਲਕਾਂ ਦੇ ਵਿੱਚ, ਜਿਹੜਾ ਸਭ ਤੋਂ ਵੱਧ ਕਰੋੜਾਂ ਤੋਂ ਛੱਡੋ ਅਰਬਾਂ ਪਤੀ ਜਿਹੜਾ ਦੀ ਵੰਡ ਵਾਲਾ ਵਿਅਕਤੀ ਤੇ ਉਹ ਜਿਹੜਾ ਇਮੀਗ੍ਰੇਸ਼ਨ ਦਾ ਉਹਦਾ ਆਫਿਸ, ਉਹ ਇਸ ਵੇਲੇ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਦੀ ਜਿਹੜਾ ਦੀ ਉਹਦੀ ਰਡਾਰ ਦੇ ਉੱਤੇ ਹੈ। ਔਰ ਇਨਕਮ ਟੈਕਸ ਡਿਪਾਰਟਮੈਂਟ ਦੇ ਜਿਹੜਾ ਐਨਫੋਰਸਮੈਂਟ ਵਿੰਗ ਹੈ, ਉਹਦੇ ਵੱਲੋਂ ਕਮਿਸ਼ਨਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਚਰਚਿਤ ਟਰੈਵਲ ਏਜੰਟ ਹੈ ਵਿਨੇ ਹੈਰੀ, ਉਹਦੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਛਾਪੇ ਜਿਹੜੇ ਦੀ ਉਹ ਮਾਰੇ ਗਏ। ਜਿਹੜੇ ਵਿਭਾਗ ਦੇ ਕਮਿਸ਼ਨਰ ਨੇ ਮਧੂ ਮਹਾਜਨ, ਉਹਦੀ ਅਗਵਾਈ ਦੇ ਵਿੱਚ ਮੁਹਾਲੀ ਦੀ ਸੈਕਟਰ 70 ਦੇ ਵਿੱਚ ਜਿਹੜੀ ਸੁਸਾਇਟੀ ਆ ਉਹਦੇ ਜਿਹੜੇ ਫਲੈਟ ਵਿਚਲੀ ਰਿਹਾਇਸ਼ ਦੇ ਉੱਤੇ ਛਾਪਾ ਮਾਰਿਆ ਗਿਆ। ਵਿਨੇ ਹੈਰੀ ਦੇ ਜਲੰਧਰ ਵਿਚਲੇ ਘਰ ਦੇ ਵਿੱਚ ਤੇ ਉਹਦੇ ਮੁਹਾਲੀ ਸਣੇ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਾਰ ਕੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਦਫ਼ਤਰੀ ਰਿਕਾਰਡ ਹੈ ਜੀ ਉਹਨੂੰ ਸੀਲ ਕੀਤਾ ਗਿਆ ਜੀ। ਜਿਹੜੇ ਕਰਮਚਾਰੀ ਮੌਕੇ ਤੇ ਪਹੁੰਚੇ ਜੀ, ਉਹਨਾਂ ਨੇ ਮੀਡੀਆ ਨੂੰ ਕੁਝ ਨਹੀਂ ਜਿਹੜਾ ਜੀ ਉਹ ਦੱਸਿਆ। ਔਰ ਇਹ ਜਿਹੜੀ ਆਮਦਨਕਾਰ ਵਿਭਾਗ ਦੀ ਉਹਨੇ ਕੋਈ ਗੱਲ ਜਿਹੜੀ ਦੀ ਉਹ ਨਹੀਂ ਕੀਤੀ। ਸਵੇਰੇ 8 ਵਜੇ ਦੇ ਕਰੀਬ ਇਹ ਛਾਪੇਮਾਰੀ ਜਿਹੜੀ ਸ਼ੁਰੂ ਹੋਈ ਔਰ ਘੰਟਿਆਂ ਬੱਧੀ ਜਿਹੜੀ ਸੀ ਉਹ ਚੱਲਦੀ ਰਹੀ। ਇਹਦੇ ਨਾਲ ਕੋਈ ਪੁਖਤਾ ਜਾਣਕਾਰੀ ਹਾਸਲ ਜਿਹੜੀ ਹੈ ਜੀ ਉਹ ਹੋਈ ਆ ਜਾਂ ਨਹੀਂ, ਇਹ ਕੁਝ ਵੀ ਜਿਹੜਾ ਦੀ ਉਹਨਾਂ ਨੇ ਨਹੀਂ ਦੱਸਿਆ। ਇਹ ਕਿਹਾ ਜਾ ਰਿਹਾ ਕਿ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਮਾਰੇ ਗਏ ਛਾਪਿਆਂ ਦੇ ਦੌਰਾਨ ਇਹਦੇ ਟਿਕਾਣਿਆਂ ਤੋਂ ਮਿਲੇ ਜਿਹੜੇ ਕਾਗਜ਼ ਪੱਤਰ ਹੈ ਉਹਨੂੰ ਕਬਜ਼ੇ ਦੇ ਵਿੱਚ ਲਿਆ ਗਿਆ। ਔਰ ਇਹ ਜਿਹੜੇ ਕਾਗਜ਼ ਪੱਤਰ ਨੇ ਇਹਨਾਂ ਦੀ ਜਾਂਚ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਗਿਆ ਜੀ ਕਿ ਇਹਦੇ ਵੱਲੋਂ ਜ਼ਿਆਦਾ ਜਿਹੜਾ ਪੈਸਾ ਸੀਗਾ ਉਹ ਕੈਸ਼ ਹੀ ਲਿਆ ਜਾਂਦਾ ਸੀਗਾ, ਜਿਹਦੇ ਕਰਕੇ ਬਹੁਤਾ ਪੇਪਰਾਂ ਦੇ ਵਿੱਚ ਜਿਹੜਾ ਜੀ ਉਹ ਲੱਭਿਆ ਨਹੀਂ। ਇੱਕ ਮਹਿਜ਼ ਐਪਲੀਕੇਸ਼ਨ ਭਰਨ ਦਾ ਲੱਖਾਂ ਰੁਪਈਆ ਜਿਹੜਾ ਜੀ ਉਹ ਲੈ ਲਿਆ ਜਾਂਦਾ ਸੀ। ਫਸਾਏ ਕਿਵੇਂ ਜਾਂਦੇ ਸੀ ਨਿਆਣੇ ਉੱਥੇ ਕਿ ਜਿਹੜੀ ਇੱਕ ਈਮੇਲ ਜਿਹੜੀ ਕ੍ਰੀਏਟ ਕਰ ਦਿਓ, ਈਮੇਲ ਕ੍ਰੀਏਟ ਕਰ ਰਹੇ ਜਿੱਥੇ ਅਪਲਾਈ ਕੀਤਾ ਉੱਥੋਂ ਦੇ ਨਾਲ, ਭਾਵ ਕਿ ਜਿਹੜਾ ਵੀ ਈਮੇਲ ਦੇ ਰਾਹੀਂ ਸੰਪਰਕ ਹੁੰਦਾ ਸੀ ਉਹਨਾਂ ਦੇ ਕੋਲੇ ਆਉਂਦਾ ਸੀਗਾ। ਜਦੋਂ ਵੀਜ਼ਾ ਜਿਹੜਾ ਸੀ ਉਹ ਲੱਗ ਜਾਂਦਾ ਸੀਗਾ ਤੇ ਪੈਸੇ ਜਿਹੜੇ ਦੀ ਇਹ ਬਾਅਦ ਦੇ ਵਿੱਚ ਜਿਹੜਾ ਉਹ ਲੈਂਦੇ ਸੀਗੇ। ਬਹੁਤ ਘੱਟ ਹੋਣਗੇ ਜਿਨ੍ਹਾਂ ਨੇ ਡਾਇਰੈਕਟਲੀ ਜਿਹੜਾ ਦੀ ਉਹ ਅਪਲਾਈ ਕੀਤਾ ਹੋਵੇ। ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਮਿਲਿਆ ਵੀ ਜਿਹੜਾ ਜੀ ਉਹ ਸੌਖਾ ਵੀਜ਼ਾ, ਪਰ ਲੋਕ ਇਹਦੇ ਕੋਲੇ ਫਸਦੇ ਬਹੁਤ ਜ਼ਿਆਦਾ ਜਿਹੜੇ ਜੀ ਉਹ ਜਾ ਕੇ। ਉਹ ਪਹਿਲੀ ਵਾਰੀ ਆ ਕਿ ਇਹਦੇ ਦਫ਼ਤਰਾਂ ਦੇ ਉੱਤੇ ਏਡੀ ਵੱਡੀ ਛਾਪੇਮਾਰੀ ਜਿਹੜੀ ਹੈ ਜੀ ਉਹ ਹੋਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਦਲਾਂ ਦੀ। ਦੁਬਾਰਾ ਬਾਦਲਾਂ ਦੇ ਖਿਲਾਫ ਲੋਕਾਂ ਦੇ ਵਿੱਚ ਰੋਹ, ਉਹਦੀ ਥਾਂ ਥਾਂ ਦੇ ਉੱਤੇ ਰੋਹ ਦਾ ਜਿਹੜਾ ਦੀ ਉਹ ਜਿਹੜੀਆਂ ਖਬਰਾਂ ਨੇ ਉਹ ਆ ਰਹੀਆਂ ਨੇ। ਅੰਮ੍ਰਿਤਸਰ ਦੇ ਵਿੱਚ, ਇਸ ਤੋਂ ਇਲਾਵਾ ਇੱਥੇ ਮਾਲਵੇ ਦੇ ਕਈ ਖੇਤਰਾਂ ਦੇ ਵਿੱਚ, ਪਟਿਆਲੇ ਦੇ ਵਿੱਚ ਜਿਹੜਾ ਦੀ ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਜਿਹੜੇ ਦੀ ਹੋਏ ਆ। ਔਰ ਇਹਨਾਂ ਦੀਆਂ ਜਿਹੜੇ ਪੁਤਲੇ ਆ ਉਹ ਫੂਕੇ ਗਏ ਆ। ਵੱਡੇ ਬਾਦਲ ਦੇ, ਛੋਟੇ ਬਾਦਲ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ, ਜਥੇਦਾਰ ਦੇ ਵੀ ਕੁਝ ਥਾਵਾਂ ਤੇ ਪੁਤਲੇ ਜਿਹੜੇ ਆ ਜੀ ਉਹ ਫੂਕੇ ਗਏ ਆ। ਗੁੱਸੇ ਦਾ ਆਲਮ ਜਿਹੜਾ ਜੀ ਉਹ ਲੋਕਾਂ ਦਾ ਇਹ ਆ ਕਿ ਇੱਥੇ ਪਟਿਆਲੇ ਦੇ ਵਿੱਚ ਬੱਸ ਅੱਡੇ ਦੇ ਉੱਤੇ ਜਿਹੜੀ ਔਰਬਿਟ ਚੱਲਦੀ ਆ ਤੇ ਉਹਦਾ ਜਿਹੜੀ ਜਾਣਕਾਰੀ ਦੇਣ ਦੇ ਵਾਸਤੇ ਜਿਹੜੇ ਬੈਠੇ ਮੁਲਾਜ਼ਮ ਉਹ ਜਾਣਕਾਰੀ ਨਹੀਂ ਦੇ ਰਹੇ। ਕਹਿੰਦੇ ਸਾਨੂੰ ਨਹੀਂ ਪਤਾ ਕਿੱਥੋਂ ਇਹ ਔਰਬਿਟ ਜਿਹੜੀ ਦੀ ਚੱਲਦੀ ਆ। ਇਹ ਗੁੱਸਾ ਆ ਲੋਕਾਂ ਦਾ, ਇਹ ਗੁੱਸੇ ਦਾ ਪ੍ਰਗਟਾਵਾ ਹੈ। ਤੁਸੀਂ ਦੇਖੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣਾ ਗੁੱਸਾ ਜ਼ਾਹਰ ਕਰ ਰਹੇ ਆ ਵੀ ਅਸੀਂ ਜਾਣਕਾਰੀ ਨਹੀਂ ਉਹਦੀ ਦਿੰਦੇ ਕਿ ਕਿੱਥੋਂ ਜਿਹੜਾ ਜੀ ਇਹ ਬੱਸਾਂ ਚੱਲਦੀਆਂ ਨੇ ਔਰ ਕਿੰਨੇ ਵਜੇ ਜਿਹੜਾ ਜੀ ਉਹ ਚੱਲਦੀਆਂ ਨੇ। ਪਟਿਆਲੇ ਤੋਂ ਚੰਡੀਗੜ੍ਹ, ਬਠਿੰਡੇ, ਮੁਕਤਸਰ, ਕਈ ਜਗ੍ਹਾ ਦੇ ਉੱਤੇ ਬੱਸਾਂ ਜਿਹੜੀਆਂ ਜੀ ਇੱਥੋਂ ਜਾਂਦੀਆਂ ਨੇ। ਉਹ ਰੂਟ ਦੀ ਜਾਣਕਾਰੀ ਦੇਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇਗੇ। ਬਾਦਲ ਪਿੰਡ ਜਿਹੜਾ ਜੀ ਉਹਦੀ ਆਬੋ ਹਵਾ ਬਦਲੀ ਪਈ ਆ। ਸਿੱਲੀ ਸਿੱਲੀ ਹਵਾ ਜਿਹੜੀ ਆ ਜੀ ਉਹ ਬਾਦਲ ਦੇ ਪਿੰਡ ਤੋਂ ਜਿਹੜੀ ਉਹ ਆ ਰਹੀ ਆ। ਕਈ ਦਿਨਾਂ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਰਿਵਾਰ ਦਾ ਕੋਈ ਮੈਂਬਰ ਪਿੰਡ 'ਚ ਹੈ ਨੀਗਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਚੰਡੀਗੜ੍ਹ ਦੇ ਵਿੱਚ ਹੀ ਫਲੈਟ 'ਚ ਟਿਕੇ ਹੋਏ ਆ ਔਰ ਉੱਥੇ ਉਹਨਾਂ ਦੇ ਨਾਲ 4 ਡਾਕਟਰ ਜਿਹੜੇ ਜੀ ਉਹ ਲੱਗੇ ਹੋਏ ਆ। ਸੁਖਬੀਰ ਸਿੰਘ ਬਾਦਲ ਹੋਰੀ ਪਿੰਡ ਜਿਹੜਾ ਜੀ ਉਹ ਨਹੀਂ ਗਏ। 12 ਅਗਸਤ ਤੋਂ ਬਾਅਦ 22 ਅਗਸਤ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰੀ ਪਿੰਡ ਤੋਂ ਜਿਹੜਾ ਜੀ ਉਹ ਚਲੇ ਗਈ। ਹਰਸਿਮਰਤ ਕੌਰ ਬਾਦਲ ਹੋਰੀ 24 ਤੋਂ ਜਿਹੜਾ ਪਿੰਡ ਨੂੰ ਚਲੇ ਗਏ। ਬਾਦਲ ਪਿੰਡ ਦੇ ਬਾਹਰ ਪਾਰਕਿੰਗ ਜਿਹੜੀ ਹਮੇਸ਼ਾ ਭਰੀ ਰਹਿੰਦੀ ਸੀਗੀ ਉਹ ਸੁੰਨੀ ਪਈ ਆ। ਉੱਥੇ ਕੋਈ ਜਿਹੜੀ ਗੱਡੀ ਹੈ ਨੀ ਗੀ।
ਹਾਲਾਂਕਿ ਬਾਦਲ ਪਿੰਡ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਬੇਸ਼ੱਕ ਜੋ ਮਰਜ਼ੀ ਹੋਵੇ, ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕੋਈ ਵੀ ਆਈ ਹੋਵੇ, ਅਸੀਂ ਤਾਂ ਬਾਦਲ ਹੋਰਾਂ ਦੇ ਨਾਲ ਹੈ, ਬਾਦਲ ਪਰਿਵਾਰ ਦੇ ਨਾਲ ਹੈ। ਪਰ ਇਹ ਪਿੰਡ ਨੂੰ ਜਾਂਦੀਆਂ ਸੜਕਾਂ ਦੇ ਉੱਤੇ ਅਕਸਰ ਪਹਿਲਾਂ ਵੱਡੀਆਂ ਗੱਡੀਆਂ, VIP ਗੱਡੀਆਂ ਬਹੁਤ ਸਾਰੀਆਂ ਦੌੜਦੀਆਂ ਹੁੰਦੀਆਂ ਸੀ, ਹੁਣ ਸਾਰੇ ਸੁੰਨਮਸਾਨ ਜਿਹੜੀ ਹੈ ਜੀ ਉਹ ਖਿਲਰੀ ਹੋਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਵਿਧਾਇਕਾਂ ਦੇ, ਉਹਨਾਂ ਦੇ ਕਾਕੇ ਚੇਅਰਮੈਨੀਆਂ ਲਈ ਰੈਡੀ ਹੋ ਰਹੇ ਵੀ ਇਹ ਜਿਹੜੇ ਕਾਂਗਰਸੀ ਵਿਧਾਇਕਾਂ ਦੇ ਲਾਡਲੇ ਨੇ ਜੀ, ਉਹ ਚੇਅਰਮੈਨ ਬਣਨ ਦੇ ਵਾਸਤੇ ਕਾਹਲੇ ਨੇ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਐਲਾਨ ਤੋਂ ਬਾਅਦ ਇਹਨਾਂ ਦੀਆਂ ਸਰਗਰਮੀਆਂ ਵੱਧ ਗਈਆਂ ਨੇ ਜੀ। ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਅਖਾੜੇ ਦੇ ਵਿੱਚ ਲੀਡਰਾਂ ਦੇ ਧੀਆਂ ਪੁੱਤ ਨਜ਼ਰ ਆਉਣ ਲੱਗ ਪਏ ਆ, ਔਰ ਕਈ ਵਿਧਾਇਕ ਆਪਣੇ ਪੁੱਤਾਂ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰ ਰਹੇ ਕਿਉਂਕਿ ਉਹਨਾਂ ਦੀ ਅੱਖ ਅਗਲੀਆਂ ਵਿਧਾਨ ਸਭਾ ਚੋਣਾਂ ਤੇ ਆ। ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਆਪਣੇ ਮੁੰਡੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਉਤਾਰ ਰਹੇ ਆ, ਜਿਹੜਾ ਪਹਿਲਾਂ ਸਿਆਸਤ ਦੇ ਵਿੱਚ ਸਰਗਰਮ ਹੈ। ਉਹਨਾਂ ਦਾ ਚੋਣ ਹਲਕਾ ਪੱਤੋ ਹੀਰਾ ਸਿੰਘ ਰਾਖਵਾਂ ਹੋ ਗਿਆ। ਵਿਧਾਇਕ ਦਰਸ਼ਨ ਬਰਾੜ ਦਾ ਕਹਿਣਾ ਹੈ ਕਿ ਉਹਦਾ ਲੜਕਾ ਜਨਰਲ ਹਲਕੇ ਤੋਂ ਚੋਣ ਲੜੂਗਾ, ਜੋ ਪਹਿਲਾਂ ਹੀ ਲੋਕਾਂ ਦੇ ਵਿੱਚ ਵਿਚਰਦਾ ਰਿਹਾ। ਚੋਣ ਹਲਕੇ ਦਾ ਹਾਲੇ ਉਹ ਕਹਿੰਦੇ ਫਾਈਨਲ ਨਹੀਂ ਕੀਤਾ। ਸੂਤਰ ਇਹ ਕਹਿੰਦੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੀ ਚੇਅਰਮੈਨੀ ਤੇ ਬਹੁਤਿਆਂ ਦੀ ਅੱਖ ਹੈ। ਹਲਕਾ ਜੈਤੋ ਤੋਂ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਦਾ ਮੁੰਡਾ ਜਿਹੜਾ ਜੀ, ਉਹਨੇ ਲੋਕ ਸਭਾ ਚੋਣ ਲੜਨ ਦੀ ਇੱਛਾ ਉਹਦੀ ਹੈ। ਸਾਬਕਾ ਵਿਧਾਇਕ ਪੰਜਗਰਾਈ ਦਾ ਕਹਿਣਾ ਸੀਗਾ ਜੀ ਕਿ ਉਹਦਾ ਲੜਕਾ ਤਾਂ ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ। ਪਟਿਆਲਾ ਜ਼ਿਲ੍ਹੇ ਦੇ ਧਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਆਪਣੇ ਨੌਜਵਾਨ ਮੁੰਡੇ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਹਲਕਾ ਹਰਪਾਲਪੁਰ ਜ਼ੋਨ ਤੋਂ ਚੋਣ ਜਿਹੜਾ ਜੀ ਉਹ ਲੜਾ ਰਿਹਾ। ਜਲਾਲਪੁਰ ਦਾ ਇਹ ਕਹਿਣਾ ਹੈ ਕਿ ਉਹਦਾ ਮੁੰਡਾ ਗਗਨਦੀਪ ਯੂਥ ਕਾਂਗਰਸ ਦਾ ਪ੍ਰਧਾਨ ਹੈ, ਹਲਕੇ ਦੇ ਵਿੱਚ ਕੰਮ ਵੀ ਜਿਹੜਾ ਜੀ ਉਹ ਕਰ ਰਿਹਾ। ਸ਼ਤਰਾਣਾ ਦਾ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੇ ਇਸ ਮਾਮਲੇ ਦੇ ਵਿੱਚ ਫੈਸਲਾ ਜਿਹੜਾ ਪ੍ਰਨੀਤ ਕੌਰ ਦੇ ਉੱਤੇ ਛੱਡਿਆ ਹੈ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਜੇ ਸਾਬਕਾ ਕੇਂਦਰੀ ਮੰਤਰੀ ਉਹਨਾਂ ਦੇ ਮੁੰਡੇ ਨੂੰ ਚੋਣ ਲੜਨ ਲਈ ਕਹਿਣਗੇ ਤਾਂ ਉਹ ਜ਼ਰੂਰ ਜਿਹੜਾ ਜੀ ਉਹ ਚੋਣ ਲੜਨਗੇ। ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਮੁੰਡਾ ਵੀ ਜਿਹੜਾ ਜੀ ਉਹ ਚੋਣ ਲੜਨ ਚੱਲਿਆ ਸੀ, ਪਰ ਇਹਦੇ ਵਿੱਚ ਹਾਲਾਂਕਿ ਬਹੁਤਾ ਕੁਝ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ। ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਦਾ ਮੁੰਡਾ ਜਿਹੜਾ ਜੀ ਉਹ ਭੁੱਚੋ ਕਲਾਂ ਹਲਕੇ ਦੇ ਵਿੱਚ ਕਾਫੀ ਸਰਗਰਮ ਹੈ, ਪਰ ਵਿਧਾਇਕ ਕੋਟ ਭਾਈ ਨੇ ਚੋਣ ਲੜਾਏ ਜਾਣ ਤੋਂ ਇਨਕਾਰ ਜਿਹੜਾ ਜੀ ਉਹ ਕੀਤਾ। ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦਾ ਮੁੰਡਾ ਹਲਕਾ ਬਲੋਟ ਦੇ ਵਿੱਚ ਸਰਗਰਮੀ ਦੇ ਨਾਲ ਵਿਚਰ ਰਿਹਾ। ਇਹ ਨਹੀਂ ਪਤਾ ਕਿ ਉਹ ਬਣੂਗਾ ਜਾਂ ਨਹੀਂ, ਪਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦਾ ਪੋਤਰਾ ਉਹ ਵੀ ਹੁਣ ਹਲਕਾ ਸਮਾਣਾ ਦੇ ਵਿੱਚ ਵਿਚਰ ਰਿਹਾ, ਜਿੱਥੋਂ ਉਹਦਾ ਪਿਤਾ ਤੇ ਲਾਲ ਸਿੰਘ ਦਾ ਮੁੰਡਾ ਰਜਿੰਦਰ ਸਿੰਘ ਜਿਹੜਾ ਜੀ ਉੱਥੋਂ ਵਿਧਾਇਕ ਹੈ। ਸੰਗਰੂਰ ਦੇ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧਮਾਣ ਆਪਣੇ ਮੁੰਡੇ ਨੂੰ ਵੱਡੀ ਚੋਣ ਜਿਹੜਾ ਜੀ ਉਹ ਲੜਾਉਣ ਦਾ ਇੱਛਕ ਹੈ ਜੀ। ਔਰ ਹਲਕਾ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਦਾ ਇਹ ਜਿਹੜਾ ਜੀ ਕਹਿਣਾ ਹੈ ਕਿ ਬਾਕੀ ਵਰਕਰਾਂ ਨੂੰ ਵੀ ਮੌਕਾ ਜਿਹੜਾ ਜੀ ਉਹ ਮਿਲਣਾ ਚਾਹੀਦਾ ਹੈ। ਹਰਦਿਆਲ ਸਿੰਘ ਕੰਬੋਜ ਜਿਹੜਾ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹੈ, ਉਹਦਾ ਮੁੰਡਾ ਵੀ ਕਾਫੀ ਸਰਗਰਮ ਹਲਕੇ ਦੇ ਵਿੱਚ ਜਿਹੜਾ ਜੀ ਉਹ ਹੈ। ਅਕਸਰ ਜਿਹੜੇ ਇਦਾਂ ਦੇ ਅਹੁਦੇ ਹੁੰਦੇ ਸੀ ਨਾ ਜੀ, ਉਹ ਪਹਿਲਾਂ ਹੁੰਦੇ ਸੀਗੇ ਜਿਹੜੇ ਵਰਕਰਾਂ ਦੇ ਵਾਸਤੇ, ਜਿਹੜੇ ਪਾਰਟੀ ਦੇ ਵਾਸਤੇ ਕੰਮ ਕਰਦੇ ਸੀ, ਪਰ ਹੁਣ ਵਰਕਰਾਂ ਦੇ ਵਾਸਤੇ ਕੁਝ ਵੀ ਜਿਹੜਾ ਜੀ ਉਹ ਆਗੂਆਂ ਨੇ ਛੱਡਿਆ ਨਹੀਂ। ਜਿੱਥੇ ਉਹ ਆਪ ਹੈਗੇ ਆ ਠੀਕ ਹੈ, ਨਹੀਂ ਤਾਂ ਗਾਂ ਫਿਰ ਆਪਣੇ ਮੁੰਡਿਆਂ ਨੂੰ ਜਿਹੜਾ ਜੀ ਉਹ ਫਿੱਟ ਕਰ ਦਿੱਤਾ। ਦੇਖੋ ਫਿੱਟ ਤਾਂ ਇਹ ਕਰਨਗੇ ਕਿਤੇ ਨਾ ਕਿਤੇ। ਤੇ ਅੱਗੇ ਗੱਲ ਕਰਦੇ ਹਾਂ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਬੁੱਧੀਜੀਵੀ, ਪੁਲਿਸ ਨੇ ਉਹਨਾਂ ਨੂੰ ਘਰੋਂ ਘਰੀ ਪਹੁੰਚਾਇਆ। ਜੀ ਇਹ ਜਿਹੜੇ 5 ਲੋਕ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜੀ, ਸੁਪਰੀਮ ਕੋਰਟ ਇਸ ਮਾਮਲੇ ਦੇ ਉੱਤੇ ਕਾਫੀ ਜਿਹੜੀ ਜੀ ਉਹ ਸਖਤ ਰਹੀ, ਔਰ ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਇਹਨਾਂ ਨੂੰ ਘਰਾਂ ਦੇ ਵਿੱਚ ਅਜੇ ਜਿਹੜਾ ਨਜ਼ਰਬੰਦ ਕਰੋ ਜਦੋਂ ਤੱਕ ਅਗਲੀ ਸੁਣਵਾਈ ਜਿਹੜੀ ਉਹ ਨਹੀਂ ਹੋ ਜਾਂਦੀ। ਮਾਓਵਾਦੀਆਂ ਨਾਲ ਸੰਬੰਧਾਂ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਜਿਹੜੇ ਇਹ 5 ਜਾਣੇ ਸੀ, ਇਹਨਾਂ ਚੋਂ 3 ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਪੁਣੇ ਪੁਲਿਸ ਹਵਾਈ ਜਹਾਜ਼ ਦੇ ਰਾਹੀਂ ਉਹਨਾਂ ਦੇ ਘਰ ਛੱਡ ਕੇ ਗਈ। ਖੱਬੇ ਪੱਖੀ ਕਵੀ ਤੇ ਲੇਖਕ ਵਰਵਰਾ ਰਾਓ ਨੇ ਕੇਂਦਰ ਤੇ ਮਹਾਰਾਸ਼ਟਰ ਸਰਕਾਰ ਦੇ ਉੱਤੇ ਵਰਦਿਆਂ ਕਿਹਾ ਜੀ ਕਿ ਫਾਸ਼ੀਵਾਦੀ ਨੀਤੀਆਂ ਦੇ ਖਿਲਾਫ ਲੜਨ ਵਾਲਿਆਂ ਨੂੰ ਸਾਜ਼ਿਸ਼ਕਾਰ ਕਹਿਣਾ ਆਪਣੇ ਆਪ ਦੇ ਵਿੱਚ ਵੱਡੀ ਸਾਜ਼ਿਸ਼ ਹੈ। ਵਰਨੋਨ ਗੁਜ਼ਾਲਵਿਜ ਨੇ ਤੇ ਅਰੁਣ ਫਰੇਰਾ ਨੂੰ ਸੜਕੀ ਰਸਤੇ ਜਿਹੜਾ ਸੀਗਾ ਜੀ ਉਹ ਮੁੰਬਈ ਵਾਪਸ ਲਿਆਂਦਾ ਗਿਆ। ਟ੍ਰੇਡ ਯੂਨੀਅਨ ਕਾਰਕੁਨ ਤੇ ਕਾਨੂੰਨ ਦੀ ਪ੍ਰੋਫੈਸਰ ਸੁਧਾ ਭਾਰਦਵਾਜ ਨੂੰ ਫਰੀਦਾਬਾਦ ਵਿੱਚ ਤੇ ਨਾਗਰਿਕ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲੱਖਾ ਨੂੰ ਦਿੱਲੀ ਵਿਚਲੀ ਰਿਹਾਇਸ਼ ਦੇ ਉੱਤੇ ਜਿਹੜਾ ਜੀ ਉਹ ਨਜ਼ਰਬੰਦ ਕੀਤਾ ਗਿਆ। ਵਰਵਰਾ ਰਾਓ ਨੇ ਹਵਾਈ ਅੱਡੇ ਦੇ ਉੱਤੇ ਜਿਹੜਾ ਜੀ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਗੱਲ ਕਹੀ ਕਿ ਇਹ ਇੱਕ ਝੂਠਾ ਕੇਸ ਹੈ। ਭੀਮਾ ਕੋਰੇਗਾਂਵ ਹਿੰਸਾ ਦੇ ਬਾਬਤ ਰਾਜ ਤੇ ਕੇਂਦਰ ਸਰਕਾਰਾਂ ਦੇ ਖਿਲਾਫ ਦਰਜ ਕੀਤਾ ਜਾਣਾ ਚਾਹੀਦਾ ਸੀ। ਰਾਓ ਦੀ ਪਤਨੀ ਹੇਮਲਤਾ ਤੇ ਉਹਦੇ ਵਕੀਲ ਨੇ ਕਿਹਾ ਕਿ ਤੇਲੰਗਾਨਾ ਪੁਲਿਸ ਦੇ ਵੱਲੋਂ ਕਿਸੇ ਨੂੰ ਵੀ ਉਹਨਾਂ ਦੇ ਨਾਲ ਮਿਲ ਨਹੀਂ ਦਿੱਤਾ ਜਾ ਰਿਹਾ। ਔਰ ਡਿਪਟੀ ਪੁਲਿਸ ਕਮਿਸ਼ਨਰ ਕੇਂਦਰੀ ਜ਼ੋਨ ਵਿਸ਼ਵਾ ਪ੍ਰਸਾਦ ਨੇ ਕਿਹਾ ਜੀ ਕਿ ਹੈਦਰਾਬਾਦ ਪੁਲਿਸ ਨਜ਼ਰਬੰਦੀ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਜਿਹੜਾ ਜੀ ਉਹ ਕਰ ਰਹੀ ਹੈ।
ਉਹਨਾਂ ਦਾ ਇਹ ਕਹਿਣਾ ਸੀਗਾ ਕਿ ਵਰਵਰਾ ਰਾਓ ਘਰ ਦੇ ਵਿੱਚ ਨਜ਼ਰਬੰਦ ਹੈ ਤੇ ਉਹਨਾਂ ਨੂੰ ਚਾਰ ਦੀਵਾਰੀ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਹੈ। ਉਹਨਾਂ ਦੀ ਪਤਨੀ ਤੇ ਬੱਚੇ ਜਾਂ ਕੋਈ ਹੋਰ ਉਹਨਾਂ ਦੇ ਘਰ ਦੇ ਵਿੱਚ ਰਹਿ ਰਿਹਾ ਤੇ ਉਹਨਾਂ ਨੂੰ ਉੱਥੇ ਰਹਿਣ ਦੀ ਆਗਿਆ ਜਿਹੜੀ ਜੀ ਉਹ ਹੋਊਗੀ। ਇਹਦੇ ਦੌਰਾਨ ਪ੍ਰਸਿੱਧ ਜਿਹੜੀ ਜੀ ਲੇਖਿਕਾ ਪੁਰਸਕਾਰ ਜੇਤੂ ਅਰੁੰਧਤੀ ਰਾਏ ਉਹਨੇ ਇਹ ਗੱਲ ਕਹੀ ਆ ਕਿ ਸਰਕਾਰ ਦਾ ਧਿਆਨ ਵੰਡੋ ਤੇ ਰਾਜ ਕਰੋ ਦੇ ਫਾਰਮੂਲੇ ਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਿਹਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਕਬੂਲੀਅਤ ਘਟੀ ਆ, ਖਤਮ ਹੋਈ ਆ ਤੇ ਉਹਦੇ ਕਰਕੇ ਜਿਹੜਾ ਜੀ ਲੋਕਾਂ ਦਾ ਧਿਆਨ ਵੰਡਣ ਦੇ ਵਾਸਤੇ ਇਹ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਚੋਣਾਂ ਹੋਣੀਆਂ ਉਹ ਇਕੱਠੀਆਂ ਚੋਣਾਂ ਕਰਾਉਣ ਦਾ ਕਾਫੀ ਟਾਈਮ ਤੋਂ ਰੌਲਾ ਪਾ ਰਹੀ ਹੈ ਭਾਜਪਾ ਤੇ ਲਾ ਕਮਿਸ਼ਨ ਚੋਣਾਂ ਇਕੱਠੀਆਂ ਕਰਾਉਣ ਦੇ ਹੱਕ 'ਚ। ਐਕਚੁਅਲੀ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਮੀਟਿੰਗਸ ਹੋਈਆਂ ਨੇ ਉਹਦੇ ਵਿੱਚ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੇ ਮੁੱਢੋਂ ਸੁੱਢੋਂ ਰੱਦ ਕੀਤਾ ਇਸ ਗੱਲ ਨੂੰ ਕਿ ਇਕੱਠੀਆਂ ਚੋਣਾਂ ਜਿਹੜੀਆਂ ਜੀ ਉਹ ਨਹੀਂ ਹੋਣੀਆਂ ਚਾਹੀਦੀਆਂ। ਜਿਹੜਾ ਚੋਣ ਕਮਿਸ਼ਨ ਹੈ ਉਹ ਇਹ ਕਹਿ ਚੁੱਕਾ ਕਿ ਸੰਭਵ ਨਹੀਂ ਆ ਔਰ ਉਹਨੇ ਕਿਹਾ ਕਿ ਜਿੰਨੀ ਦੇਰ ਤੱਕ ਕਾਨੂੰਨ ਦੇ ਵਿੱਚ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਤਾਂ ਬਿਲਕੁਲ ਹੀ ਜਿਹੜਾ ਜੀ ਉਹ ਸੰਭਵ ਨਹੀਂ ਗਾ। ਤੇ ਹੁਣ ਜਿਹੜਾ ਲਾਅ ਕਮਿਸ਼ਨ ਹੈ ਉਹ ਇਹ ਕਹਿੰਦਾ ਹੈ ਕਿ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਾਉਣਾ ਦੇਸ਼ ਨੂੰ ਲਗਾਤਾਰ ਚੋਣਾਂ ਤੋਂ ਬਚਾਉਣਾ ਇੱਕ ਜਿਹੜਾ ਜੀ ਉਹ ਤਰੀਕਾ ਹੈ। ਕਮਿਸ਼ਨ ਨੇ ਚੋਣਾਂ ਸੰਬੰਧੀ ਕਾਨੂੰਨ ਤੇ ਸੰਵਿਧਾਨ ਦੇ ਵਿੱਚ ਬਦਲਾਅ ਦੀ ਸਿਫਾਰਿਸ਼ ਕੀਤੀ ਹੈ। ਕਾਨੂੰਨ ਮੰਤਰਾਲੇ ਨੂੰ ਸੌਂਪੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਲੋਕ ਸਭਾ ਤੇ ਵਿਧਾਨ ਸਭਾ ਜੰਮੂ ਕਸ਼ਮੀਰ ਤੋਂ ਇਲਾਵਾ ਚੋਣਾਂ ਇਕੱਠੀਆਂ ਕਰਾਉਣ ਦੇ ਨਾਲ ਲੋਕਾਂ ਦਾ ਪੈਸਾ ਬਚੂਗਾ, ਪ੍ਰਸ਼ਾਸਨ ਤੇ ਸੁਰੱਖਿਆ ਬਲਾਂ ਤੇ ਬੋਝ ਘਟੂਗਾ, ਇਹਦੇ ਨਾਲ ਸਰਕਾਰੀ ਨੀਤੀਆਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਦੇ ਵਿੱਚ ਮਦਦ ਜਿਹੜੀ ਉਹ ਮਿਲੂਗੀ। ਰਿਪੋਰਟ ਇਹ ਕਹਿੰਦੀ ਹੈ ਕਿ ਜੇ ਇਕੱਠੀਆਂ ਚੋਣਾਂ ਹੁੰਦੀਆਂ ਤਾਂ ਚੋਣ ਕੰਮਾਂ ਦੀ ਥਾਂ ਤੇ ਦੇਸ਼ ਦੇ ਪ੍ਰਸ਼ਾਸਨਿਕ ਅਮਲੇ ਤੋਂ ਲਗਾਤਾਰ ਵਿਕਾਸ ਦੇ ਕੰਮ ਜਿਹੜੇ ਆ ਜੀ ਉਹ ਕਰਵਾਏ ਜਾ ਸਕਦੇ ਆ। ਲਾਅ ਕਮਿਸ਼ਨ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਸ਼ੁਰੂਆਤ 19 ਦੇ ਵਿੱਚ ਲੋਕ ਸਭਾ ਦੇ ਨਾਲ 13 ਵਿਧਾਨ ਸਭਾ ਜਿਹੜੀਆਂ ਸਭਾਵਾਂ ਨੇ ਉਹਨਾਂ ਦੀ ਚੋਣਾਂ ਕਰਵਾ ਕੇ ਕੀਤੀ ਜਾ ਸਕਦੀ ਹੈ ਔਰ ਰਹਿੰਦੀਆਂ 17 ਵਿਧਾਨ ਸਭਾਵਾਂ ਜਿਹਦੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਵਿੱਚ 12 ਦੇ ਵਿੱਚ 30 ਮਹੀਨਿਆਂ ਦੀ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ ਔਰ 2024 ਦੇ ਵਿੱਚ ਲੋਕ ਸਭਾ ਚੋਣਾਂ ਨਾਲ ਕਰਵਾਈਆਂ ਜਿਹੜੀਆਂ ਦੀ ਉਹ ਜਾ ਸਕਦੀਆਂ ਨੇ। ਸਵਾਲ ਜਿਹੜਾ ਜੀ ਇਹ ਆ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਇਹ ਗੱਲ ਕਹਿੰਦੀਆਂ ਨੇ ਕਿ ਜੇ ਇਹ ਚੋਣਾਂ ਇਕੱਠੀਆਂ ਹੁੰਦੀਆਂ ਮੰਨ ਲਓ ਇਹਦੇ ਨਾਲ ਜਿਹੜੇ ਲੋਕਲ ਮੁੱਦੇ ਆ ਜਿਹੜੇ ਰਾਜਾਂ ਦੇ ਮੁੱਦੇ ਆ ਉਹ ਰੁੜ ਜਾਣਗੇ ਕਿਉਂਕਿ ਇਹਦੇ ਵਿੱਚ ਮੰਨ ਲਓ ਜੇ ਆਪਾਂ 14 ਦੀ ਗੱਲ ਕਰੀਏ ਜਦੋਂ 14 ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਹੋਈਆਂ ਸੀਗੀਆਂ ਜੇ ਉਦੋਂ ਵਿਧਾਨ ਸਭਾ ਦੀਆਂ ਚੋਣਾਂ ਨਾਲ ਇਕੱਠੀਆਂ ਹੋ ਜਾਂਦੀਆਂ ਕਿਉਂਕਿ ਉਦੋਂ ਮੋਦੀ ਚੱਲਦੀ ਸੀ ਬਹੁਤੀਆਂ ਵਿਧਾਨ ਸਭਾਵਾਂ ਦੇ ਉੱਤੇ ਇਹਨਾਂ ਨੇ ਜਿਹੜਾ ਜੀ ਉਹ ਕਾਬਜ਼ ਹੋ ਜਾਣਾ ਸੀਗਾ। ਉੱਥੇ ਲੋਕਲ ਇਸ਼ੂ ਜਿਹੜੇ ਰੀਜਨਲ ਇਸ਼ੂ ਨੇ ਉਹ ਰੁੜ ਜਾਣੇ ਸੀਗੇ ਔਰ ਸਰਕਾਰ ਜਿਹੜੀ ਆ ਜੀ ਉਹ ਇਸ ਗੱਲ ਤੋਂ ਡਰ ਰਹੀ ਆ ਕਿ 5 ਰਾਜਾਂ ਦੀਆਂ ਜਿਨ੍ਹਾਂ ਦੀਆਂ ਡਿਊ ਨੇ ਦਸੰਬਰ ਤੱਕ ਚੋਣਾਂ ਉਹਨਾਂ ਦੇ ਵਿੱਚ ਜੇ ਉਹਦੀ ਹਾਰ ਹੋ ਗਈ ਤਾਂ ਉਹ ਕਿਹੜੇ ਮੂੰਹ ਦੇ ਨਾਲ ਠੀਕ ਉਸ ਤੋਂ 3 ਮਹੀਨੇ ਬਾਅਦ ਲੋਕ ਸਭਾ ਚੋਣਾਂ ਦੇ ਵਿੱਚ ਆਊਗੀ। ਇਹ ਡਰ ਜਿਹੜਾ ਉਹਨੂੰ ਅੰਦਰੋਂ ਅੰਦਰ ਹੀ ਖਾ ਰਿਹਾ ਜਿਹਦੇ ਕਰਕੇ ਉਹ ਚਾਹੁੰਦੀ ਆ ਕਿ ਬਹੁਤਾ ਨਹੀਂ ਤੇ ਇਹਨਾਂ ਰਾਜਾਂ ਦੀਆਂ ਚੋਣਾਂ ਲੋਕ ਸਭਾ ਦੇ ਨਾਲ ਹੋਣ। ਜੇ ਲੋਕ ਸਭਾ ਦੇ ਨਾਲ ਹੁੰਦੀਆਂ ਨੇ ਤਾਂ ਉਹਨੂੰ ਤਰਮੀਮ ਜਿਹੜੀ ਆ ਜੀ ਉਹ ਕਰਨੀ ਪਊਗੀ। ਇਹਨਾਂ ਰਾਜਾਂ ਦੇ 1 ਦਸੰਬਰ ਤੋਂ ਬਾਅਦ ਵੀ ਇੱਥੇ ਜਿਹੜੀਆਂ ਜੀ ਉਹ ਚੋਣਾਂ ਕਰਵਾਈਆਂ ਜਾ ਸਕਦੀਆਂ ਨੇ। ਹੁਣ ਇਸ ਕੁੜਕੀ ਦੇ ਵਿੱਚ ਫਸੀ ਜਿਹੜੀ ਸਰਕਾਰ ਹੈ ਕੇਂਦਰ ਦੀ ਉਹ ਅਜਿਹੇ ਫੈਸਲੇ ਕਦੀ ਲਾਅ ਕਮਿਸ਼ਨ ਨੂੰ ਮੂਹਰੇ ਲੈਣ ਦਾ ਕਦੀ ਕਿਸੇ ਨੂੰ ਲੈਣ ਦਾ ਉਹਨਾਂ ਤੋਂ ਕਰਵਾਉਣ ਦੇ ਹੀ ਯਤਨਾਂ ਦੇ ਵਿੱਚ ਜੀ ਜਿੱਥੇ ਇਹਨਾਂ ਨੂੰ ਫਾਇਦਾ ਹੁੰਦਾ ਜ਼ਰੂਰ ਕਰਨਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।